पंजाब तो लहंगे हल आउंदे ने, लहंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने सिख सरदार। जी बाबा जी तुसी केड़ी जगह तो आए हो? ਅਸੀਂ ਇੰਡੀਆ ਤੋਂ ਆਏ ਹਾਂ ਜੀ। अच्छा इंडिया मतलब पंजाब केड़ी जगह तो? ਪੰਜਾਬ ਅਸੀਂ ਹਰਿਆਣਾ ਸਟੇਟ ਪੈਂਦੀ ਹੈ ਸਾਡੀ। ਹਰਿਆਣਾ ਸਟੇਟ ਪੁਰਾਣਾ ਕਰਨਾਲ ਜ਼ਿਲ੍ਹਾ ਹੈ, ਇਸ ਟਾਈਮ ਸਾਡਾ ਕੈਥਲ ਜ਼ਿਲ੍ਹਾ ਹੈ। अच्छा कैथल जिला है। ਹਾਂਜੀ ਹਾਂਜੀ। ठीक है। ते किनवी वारी आए पहले भी? ਅਸੀਂ ਜੁੱਜੀਅਰ ਆਏ ਹਾਂ, ਪਿੱਛੇ ਅਪ੍ਰੈਲ 'ਚ ਆਏ ਸਾਂ अच्छा ਤੇ ਹੁਣ ਫਿਰ ਆਏ ਹਾਂ ਗੁਰੂ ਨਾਨਕ ਦੇਵ ਜੀ ਦੇ। कल्ले आए हैं या नाल भी कोई अपने आए? ਨਹੀਂ, ਨਾਲ ਆਪਣੇ ਸਾਥੀ ਇੱਕ ਭਰਾ ਹੈ ਵੱਡਾ, अच्छा ਇੱਕ ਤਾਏ ਦਾ ਪੁੱਤਰ ਹੈ, 3-4 ਹੋਰ ਪਿੰਡ ਦੇ ਸੰਗਤ ਹੈ ਸਾਡੇ। अच्छा ਜਦੋਂ ਤੁਸੀਂ ਪਹਿਲੀ ਵਾਰੀ ਆਏ ਸੀਗੇ ਤੇ ਪਹਿਲੀ ਵਾਰੀ ਆ ਕੇ ਜਦੋਂ ਇੱਥੋਂ ਗਏ ਆ ਕੀ ਦੱਸਿਆ ਸੀ ਜਾ ਕੇ ਉੱਥੇ ਵੀ ਕਿੱਦਾਂ ਦੇ ਲੋਕ ਆ? ਅਸੀਂ ਅਈਓ ਜੀ ਜਿਉ ਜੀ ਇੱਥੇ ਲੋਕ ਮੁਹੱਬਤ ਕਰਦੇ ਨੇ, ਇਹੋ ਜੀ ਸ਼ਾਇਦ ਕਿਸੇ ਹੋਰ ਦੇਸ਼ 'ਚ ਹੋਵੇਗੀ। ਅੱਛਾ ਹਾਂ, ਇੰਨੀ ਜਿੰਨੀ ਮੁਹੱਬਤ ਇਹਨਾਂ ਲੋਕਾਂ ਤੋਂ ਸਾਨੂੰ ਮਿਲੀ ਹੈ ਹੋਰ ਸ਼ਾਇਦ ਹੀ ਕੋਈ ਮੁਲਕ ਕਰਦਾ ਹੋਵੇ। ਇੰਨੀ ਇਹ ਲੋਕ ਮੁਹੱਬਤ ਕਰਦੇ ਨੇ, ਇਹਨਾਂ 'ਚ ਆਪਣਪਾ ਨੇ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ। ਇਹਦੀ ਵਜ੍ਹਾ ਇਹੀ ਹੈ ਕਿ ਆਪਾਂ ਇੱਕ ਦੂਜੇ ਤੋਂ ਵਿਛੜੇ ਹੋਏ ਆ, ਆਪਾਂ ਇੱਕ ਦੂਜੇ ਤੋਂ ਜੁਦਾ ਹੋਏ ਆ। ਹਾਂਜੀ ਹਾਂਜੀ, ਸਾਡਾ ਖੂਨ ਇੱਕ ਹੈ। ਸਾਡੇ ਦਾਦੇ ਪੜਦਾਦੇ ਜਿਹੜੇ ਸਨ ਇੱਕ ਸਨ, ਸਾਡੇ ਦਾਦੇ ਪੜਦਾਦੇ ਇੱਕ ਸਨ, ਕਿਉਂਕਿ ਉਹੀ ਇੱਕ ਮੁਸਲਮਾਨ ਹੋ ਗਿਆ, ਇੱਕ ਸਰਦਾਰ ਰਹਿ ਗਿਆ, ਉਹ ਇੰਡੀਆ ਨੂੰ ਟੁਰ ਗਿਆ, ਜਿਹੜਾ ਮੁਸਲਮਾਨ ਸੀ ਇੱਥੇ ਰਹਿ ਗਿਆ। ਪਰ ਹਾਂ ਖੂਨ ਤੇ ਸਾਡਾ ਇੱਕ ਹੈ, ਖੂਨ ਇੱਕ ਖੂਨ ਕਰਕੇ ਇਹ ਇੰਨੀ ਮੁਹੱਬਤ ਦਿੰਦੇ ਨੇ ਜਿਹਦਾ ਕਹਿਣਾ ਹੀ ਕੋਈ ਨਹੀਂ ਜਾ ਸਕਦਾ। ਜਾ ਕੇ ਜਿਹੜੀ ਆਪਣੀ ਯੰਗ ਜਨਰੇਸ਼ਨ ਆ, ਜਿਹੜੇ ਨੌਜਵਾਨ ਪੀੜ੍ਹੀ ਆ, ਇਹਨੂੰ ਵੀ ਥੋੜਾ ਜਿਹਾ ਤਿਆਰ ਕਰੋ ਕਿ ਪਾਕਿਸਤਾਨ ਆਣ। ਬਹੁਤੇ ਡਰਦੇ ਪਏ ਜੇ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤਾਂ ਫਿਰ ਅਦਰ ਕੰਟਰੀ ਦੇ ਵਿੱਚ ਆਪਾਂ ਨਹੀਂ ਜਾ ਸਕਦੇ, ਲੇਕਿਨ ਇਹ ਬਹੁਤ ਬੜਾ ਝੂਠ ਆ। ਨਹੀਂ, ਇਹ ਜਿਹੜੀ ਝੂਠੀ ਸੋਸ਼ਲ ਮੀਡੀਆ ਹੈ ਨਾ, ਇਹ ਉਹਨੇ ਝੂਠ ਫੈਲਾਇਆ ਹੋਇਆ ਹੈ। ਝੂਠੀ ਸੋਸ਼ਲ ਮੀਡੀਆ ਨੇ ਸਾਡੇ ਇੱਕ ਇੰਡੀਆ ਦੇ ਰਹਿਣ ਵਾਲੇ ਕਮੋ ਬਰਾਦਰੀ ਹੈ, ਅੱਛਾ ਹੈਨ ਉਹ ਸਰਦਾਰ ਸਿੱਖ ਨੇ, ਉਹਦਾ ਮੈਂ ਕਹਿ ਕੇ ਆਪਣਾ ਮਿੱਤਰ ਹੈ ਕਹਿ ਕੇ ਪਿੱਛੇ ਵੀਜ਼ਾ ਲਵਾਇਆ ਅਪ੍ਰੈਲ 'ਚ। ਉਹਦੇ ਘਰ ਦੇ ਉਹਨੂੰ ਆਉਣ ਨਹੀਂ ਸਣ ਦਿੰਦੇ ਕਿ ਨਹੀਂ ਅਸਾਂ ਨਹੀਂ ਜਾਣਾ, ਉੱਥੇ ਮਾਹੌਲ ਬੜਾ ਖਰਾਬ ਹੈ। ਮੈਂ ਉਹਨੂੰ ਮਜ਼ਾਕ ਕੀਤਾ, ਅੱਛਾ ਮੈਂ ਕਿਹਾ ਇਸ ਤਰ੍ਹਾਂ ਹੈ ਬਈ ਤੂੰ ਮੇਰੇ ਪਿੱਛੇ ਤੇ ਖਲੋ ਜਾਏਗਾ, ਅਗਰ ਗੋਲੀ ਵੱਜੀ ਪਹਿਲਾਂ ਮੈਨੂੰ ਵੱਜੇਗੀ, ਤੈਨੂੰ ਬਾਅਦ ਵਿੱਚ ਵੱਜੇਗੀ। ਤੈਨੂੰ ਗੋਲੀ ਬਾਅਦ ਵਿੱਚ ਵੱਜੇਗੀ, ਪਹਿਲਾਂ ਮੈਂ ਆਪ ਖਾਵਾਂਗਾ, ਤੂੰ ਇੱਕ ਵਾਰ ਮੇਰੇ ਨਾਲ ਚੱਲ। ਹੁਣ ਸਾਡੇ ਨਾਲ ਇੱਥੇ ਆਇਆ, ਇੱਥੇ ਆਣ ਕੇ ਉਹਨੇ ਇੰਨਾ ਕੁ ਉੱਥੇ ਜਾ ਕੇ ਕੀਤਾ ਕਿ ਉਦੋਂ ਕੁਛ ਥੋੜਾ ਜਿਹਾ ਮਾਹੌਲ ਵੀ ਗਰਮ ਸੀ, ਮਾਹੌਲ ਖਰਾਬ ਸੀ ਮੌਲਵੀਆਂ ਕਰਕੇ। ਉਹਦੇ ਕਰਕੇ ਪਿੱਛੇ ਜਿਹੜੀ ਝੂਠੀ ਮੀਡੀਆ ਸੀ ਇਹ ਬਹੁਤ, ਉਹ ਤੇ ਸਾਈਕਲ ਦੀ ਕਾਰ ਬਣਾ ਦਿੰਦੀ ਐ, ਇੰਨੀ ਕੁ ਗੱਲ ਹੁੰਦੀ ਆ। ਹਾਂਜੀ ਹਾਂਜੀ, ਬਹੁਤ ਮਾੜੇ। ਫਿਰ ਪਿੱਛੋਂ ਖੰਭਾਂ ਦੇ ਡਾਰ ਹੈ ਨਾ? ਹਾਂਜੀ ਹਾਂਜੀ, ਖੰਭਾਂ ਦੀ ਡਾਰ ਕਹਿੰਦੇ ਆ। ਖੰਭਾਂ ਦੀ ਡਾਰ ਬਣਾ ਦਿੱਤੀ ਪਿੱਛੋਂ। ਫਿਰ ਸਾਨੂੰ ਫੋਨ ਆਉਣ, ਅਸਾਂ ਕਿਹਾ ਵੀ ਕੀ ਹੈ, ਕੀ ਸਾਨੂੰ ਦੱਸ ਤੇ ਦਿਓ। ਇੱਥੇ ਤੇ ਸਾਨੂੰ ਹੱਥਾਂ ਤੇ ਚੁੱਕਿਆ ਉਹਨਾਂ। ਇੰਨਾ ਕੋਈ ਕਰ ਨਹੀਂ ਸਕਦਾ ਜਿੰਨਾ ਇਹ ਸਾਡੇ ਭਰਾ ਕਰਦੇ ਨੇ ਪਏ। ਲੇਕਿਨ ਹੁਣ ਵੀ ਉਹਨੂੰ ਮੈਂ ਕਿਹਾ ਵੀ ਚੱਲੀਏ। ਫਿਰ ਉਹਦੇ ਘਰੋਂ ਉਹਦੇ ਬੱਚੇ ਆਖਣ ਲੱਗੇ ਵੀ ਹੁਣ ਆਪਾਂ ਸਾਰਾ ਪਰਿਵਾਰ ਜਾਣਾ ਹੈ, ਆਪਾਂ ਸਾਰਾ ਪਰਿਵਾਰ ਜਾਵਾਂਗੇ, ਤੂੰ ਸਾਡੇ ਪਾਸਪੋਰਟ ਬਣਵਾ। ਅਸਾਂ ਪਾਸਪੋਰਟ ਦਿੱਤੇ ਨੇ ਬਣਨੇ, ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਆਪਾਂ ਸਾਰਾ ਪਰਿਵਾਰ ਜਾਵਾਂਗੇ। ਕਿ ਇੱਕ ਰਹਿਣ ਵਾਲੇ ਉਹ ਇੰਡੀਆ ਦੇ ਰਹਿਣ ਵਾਲੇ ਨੇ, ਸ਼ੁਰੂ ਤੋਂ ਇੰਡੀਆ ਦੇ ਰਹਿਣ ਵਾਲੇ ਨੇ, ਪਾਕਿਸਤਾਨੋਂ ਨਹੀਂ ਗਏ, ਪਾਕਿਸਤਾਨ 'ਚੋਂ ਨਹੀਂ ਗਏ, ਇੰਡੀਆ ਦੇ ਰਹਿਣ ਵਾਲੇ ਨੇ। ਕਿ ਇੱਥੋਂ ਦੀ ਮੁਹੱਬਤ ਉਹਨਾਂ ਵੇਖ ਕੇ ਤੇ ਇੰਨਾ ਉਹਨਾਂ ਦਾ ਮਨ ਖੁਸ਼ ਹੋਇਆ ਕਿ ਜਿਹਦਾ ਕੋਈ ਕਿਹਾ ਨਹੀਂ ਜਾ ਸਕਦਾ। ਅੱਛਾ, ਆਪਾਂ ਆਪਣੇ ਜਿਹੜੇ ਵਡਾਰੂ ਪਾਕਿਸਤਾਨ 'ਚੋਂ ਗਏ ਸੀ ਉੱਥੋਂ ਦੇ ਹੀ ਆ? ਨਹੀਂ, ਪਾਕਿਸਤਾਨ 'ਚੋਂ ਗਏ ਸੀ। ਸਾਡਾ ਜ਼ਿਲ੍ਹਾ ਗੁਜਰਾਂਵਾਲਾ ਹੈ ਤੇ ਪੁਰਾਣਾ ਜਾਗੋ ਵਾਲਾ ਸਾਡਾ ਪਿੰਡ ਹੈ।
ਹਾਂਜੀ ਇੱਥੋਂ ਗਏ ਨੇ ਸਾਡੇ। ਤੇ ਰਾਬਤਾ ਹੋਇਆ ਆਪਣੇ ਬੰਦਿਆਂ ਨਾਲ ਜਿਹੜੇ ਨਹੀਂ ਹੋਇਆ ਕੋਈ ਖਾਸ ਨਹੀਂ ਹੋਇਆ, ਇੱਕ ਦੋ ਹੋਇਆ ਕਿਸੇ ਦੂਜੇ ਵੱਲੋਂ ਦੀ ਕਰਕੇ ਰਾਸਤਾ ਹੋਇਆ ਹੈ, ਲੇਕਿਨ ਬਹੁਤ ਜਿੰਨਾ ਆਖ ਦਈਏ ਉਨਾ ਹੀ ਥੋੜਾ ਹੈ। ਅਸੀਂ ਦੁਆ ਕਰਦੇ ਹਾਂ ਜੀ ਕਿ ਤੁਹਾਡੇ ਜਿਹੜੇ ਪਿਛੋਕੜ ਵਾਲੇ ਬੰਦੇ ਜਿਸ ਪਿੰਡ 'ਚੋਂ ਤੁਸੀਂ ਉੱਠ ਕੇ ਗਏ ਤੁਹਾਡੇ ਨਾਲ ਤੁਹਾਡੀ ਵੀਡੀਓ ਦੇਖ ਕੇ ਰਾਬਤਾ ਕਰਨ, ਉਹ ਸਾਡੇ ਨੰਬਰ ਤੇ ਰਾਬਤਾ ਕਰਨਗੇ ਤੇ ਅਸੀਂ ਤੁਹਾਡੇ ਨਾਲ ਰਾਬਤਾ ਕਰਾ ਦਾਂਗੇ। ਆਪਣਾ ਨੰਬਰ ਬੋਲ ਦਿਓ। ਨੰਬਰ ਹੈ ਆਪਣਾ 94670 39022। ਤੇ ਅਸੀਂ ਸਾਡੇ ਦਾਦੇ ਦਾ ਨਾਮ ਦਿਆਲ ਸਿੰਘ ਸੀ। ਅੱਛਾ। ਸਾਡੇ ਫਾਦਰ ਹਰੀ 4 ਭਰਾ ਸਨ, ਸ਼ਿੰਗਾਰਾ ਸਿੰਘ, ਇੰਦਰ ਸਿੰਘ, ਬੂਟਾ ਸਿੰਘ ਤੇ ਮੇਰੇ ਫਾਦਰ ਦਾ ਨਾਮ ਸੋਹਣ ਸਿੰਘ ਸੀ। ਤੇ ਸਾਡੇ ਫਾਦਰ ਹਰੀ 4 ਭਰਾ ਸਨ। ਸੁਨੇਹਾ ਤੁਹਾਡਾ ਪਹੁੰਚ ਗਿਆ ਜੀ, ਔਰ ਮੈਂ ਸਮਝਦਾ ਬੜੀ ਜਲਦੀ ਤੁਹਾਡੇ ਜਿਹੜੇ ਨਾ ਪਿਛੋਕੜ ਵਾਲੇ ਬੰਦੇ ਤੁਹਾਡੇ ਨਾਲ ਰਾਬਤਾ ਕਰਨਗੇ। ਜੀ ਜਨਾਬ, ਤੁਸੀਂ ਕਿੱਥੋਂ ਆਏ ਹੋ? ਅਸੀਂ ਇਹ ਸਾਡੇ ਪਿੰਡੀ ਅਸੀਂ ਇਕੱਠੇ 5 ਆਏ ਹਾਂ ਜੀ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਜੀ। ਪਹਿਲਾਂ ਤੇ ਪੱਤਰਕਾਰਾਂ ਦਾ ਧੰਨਵਾਦ ਹੈ ਜਿਹੜੇ ਸਾਨੂੰ ਗਾਈਡ ਕਰ ਰਹੇ ਨੇ। ਉਹਨੇ ਅੱਗੇ ਦੂਜਾ ਪੰਜਾਬ ਇਹ ਆਪਣਾ ਪਾਕਿਸਤਾਨ ਦੀ ਸਰਕਾਰ ਹੈ ਜਿਹੜੀ ਬੜੀ ਚੰਗੀ ਹੈ, ਸਿਕਿਉਰਿਟੀ ਚੰਗੀ ਹੈ, ਪਰ ਇਹ ਵੇ ਸਾਡਾ ਇੱਥੇ ਆਣ ਕੇ ਪਤਾ ਲੱਗਾ ਹੈ। ਸਾਨੂੰ ਕੁਛ ਆਂਦੇ ਹਨ, ਕਦੀ ਕੁਛ ਆਂਦਾ ਸੀ, ਹੁਣ ਪਤਾ ਲੱਗਾ ਵੀ ਇੱਥੇ ਕੋਈ ਸ਼ੈ ਨਹੀਂ, ਸਭ ਕੁਝ ਨਾ ਰੌਲਾ ਨਾ ਕੋਈ ਰਪਟਾ ਹੈ। ਇੱਥੇ ਇੰਨੀ ਸੇਵਾ ਤੇ ਸ਼ਾਇਦ ਸਾਡੇ ਘਰ ਦੇ ਵੀ ਨਾ ਕਰਦੇ ਹੁਣ ਜਿੰਨੀ ਹੁਣ ਇੱਥੇ ਇਹ ਕਰ ਰਹੇ ਨੇ। ਸਾਡੇ ਬੰਦੇ ਫਿਰਦੇ ਇਹਨਾਂ ਤੋਂ ਤਾਂ ਨਹੀਂ ਕੋਈ ਤੰਗੀ ਤਕਲੀਫ? ਨਾ ਸਾਨੂੰ ਕਹੇ ਤੇ ਵਿਚਾਰੇ ਇੰਨੇ ਸੱਜਣ ਬੰਦੇ ਨੇ, ਸ਼ਾਇਦ ਇੰਨਾ ਕੋਈ ਵੀ ਬੰਦਾ ਨਾ ਹੱਡ ਹੋਵੇ। ਨਾ ਤੁਹਾਡੇ ਤਾਂ ਅਸੀਂ ਨਹੀਂ ਮੰਨਦੇ ਤੁਹਾਡੀ ਗੱਲ, ਅਸੀਂ ਆਪਣੀ ਗੱਲ ਕਰਾਂਗੇ। ਤੁਸੀਂ ਤਾਂ ਪ੍ਰਾਹੁਣੇ ਆ ਨਾ ਸਾਡੇ ਵੇ। ਵੇਖ ਦੂਜੀ ਗੱਲ ਇਹ ਵੇ, ਇੱਕ ਸਾਡੀ ਰਿਕੁਐਸਟ ਹੈ ਇਮਰਾਨ ਖਾਨ ਸਰਕਾਰ ਅੱਗੇ ਵੀ ਸਾਡਾ ਵੀਜ਼ਾ ਜਿਹੜਾ 10 ਦਿਨ ਦਾ ਦਿੰਦੇ ਨੇ ਨਾ, ਉਹ ਸਾਨੂੰ ਓਪਨ ਵੀਜ਼ਾ ਵੀ ਮਿਲੇ, ਕਿਉਂ ਆਪਣਾ ਪਿੰਡ ਵੇਖੀਏ। ਅਸੀਂ ਆਪਣੇ ਹਰ ਪ੍ਰੋਗਰਾਮ 'ਚ ਇੱਕ ਮੈਸੇਜ ਛੱਡੀਦਾ ਆ ਕਿ ਜਿਹੜੇ ਸੀਨੀਅਰ ਸਿਟੀਜ਼ਨ ਤੁਹਾਡੇ ਤਰ੍ਹਾਂ ਦੇ ਆ ਨਾ ਜੀ, ਉਹਨਾਂ ਨੂੰ ਔਨ ਅਰਾਈਵਲ ਵੀਜ਼ਾ ਦਿੱਤਾ ਜਾਣਾ ਚਾਹੀਦਾ। ਦਿੱਲੀ ਦਾ ਗੇੜਾ ਹੀ ਨਾ ਲਵਾਵੇ, ਮੌਕੇ ਤੇ ਬਾਘੇ ਬਾਰਡਰ ਤੇ ਵੀਜ਼ਾ ਇਸ਼ੂ ਹੋਣਾ ਚਾਹੀਦਾ ਆ। ਔਰ ਦੋਵੇਂ ਗਵਰਨਮੈਂਟਾਂ ਚਾਹਣ ਤੇ ਹੋ ਵੀ ਸਕਦਾ, ਇਹਦੇ ਵਿੱਚ ਕੋਈ ਐਡਾ ਕੋਈ ਲੰਬਾ ਚੌੜਾ ਕੋਈ ਮੁਸ਼ਕਲ ਕੰਮ ਨਹੀਂ ਹੈਗਾ। ਔਰ ਉਮੀਦ ਕਰਦੇ ਹਾਂ ਆਉਣ ਵਾਲੇ ਟਾਈਮ 'ਚ ਚੀਜ਼ ਇਦਾਂ ਹੋਏਗੀ ਵੀ। ਇਸ ਤਰ੍ਹਾਂ ਕਿ ਹੁਣ ਅਸੀਂ ਸਾਡਾ ਪਿੰਡ ਹੈ, ਅਸੀਂ ਪਿੰਡ 'ਚ ਸਾਡਾ ਸੱਜਣ ਮਿੱਤਰ ਹੈ ਇੱਕ ਤੇ ਆਪਣਾ 47 ਦੀ ਲਹਿਰ ਦਾ ਪੱਤਰਕਾਰ ਹੈ, ਉਹ ਹੰਜਰਾ ਹੈ ਸਾਡੀ ਜਾਤ ਦਾ। ਉਹਨੂੰ ਉਹ ਵਿਚਾਰਾ ਮਿਲਿਆ ਸੀ, ਮਿਲਣ ਵਾਸਤੇ ਉਹਦੀ ਬਹੁਤ ਤਾਂਘ ਕਰਨੇ ਪਏ ਆ ਸਾਨੂੰ ਮਿਲੇ। ਤੇ ਇੱਕ ਸਾਡੇ ਪਿੰਡ ਦਾ ਹੀ ਹੈ ਬੰਦਾ ਜਿੱਥੋਂ ਦੇ ਸਾਡੇ ਬਜ਼ੁਰਗ ਉੱਠ ਕੇ ਗਏ ਨੇ। ਅਸੀਂ ਕਿਹੜੇ ਬਜ਼ੁਰਗ ਇਲਾਕੇ 'ਚ ਉੱਠ ਕੇ ਗਏ? ਇੱਥੋਂ ਹਸਨ ਕੋਟਾਂ ਦੇ ਨੇ ਜੀ। ਅੱਛਾ, ਹੁਣ ਜਿਹੜਾ ਕਿਹੜੇ ਜ਼ਿਲ੍ਹੇ 'ਚ? ਇਹ ਪਹਿਲੋਂ ਜ਼ਿਲ੍ਹਾ, ਹੁਣ ਤੇ ਜ਼ਿਲ੍ਹਾ ਬਣ ਗਿਆ ਆਪਣਾ ਅਨਸਾਬਾਦ, ਪਹਿਲੇ ਤਹਿਸੀਲ ਹੁੰਦੀ ਸੀ ਹੈਂ। ਤੇ ਇਹ ਗੱਲ ਹੈ ਵੀ ਇਮਰਾਨ ਖਾਨ ਸਰਕਾਰ ਨੂੰ ਸਾਨੂੰ ਇੰਨੀ ਕੁ ਇਜਾਜ਼ਤ ਹੋਣੀ ਚਾਹੀਦੀ ਜਿਹੜਾ ਅਸੀਂ ਆਪਣਾ ਪਿੰਡ ਮਾਂ ਪਿਓ ਦੀ ਆਪਣਾ ਵੇਖ ਆਈਏ ਵੀ ਜਨਮ ਭੂਮੀ ਸੀ, ਕਿਉਂ ਉੱਥੋਂ ਫੋਨ ਆਉਂਦੇ ਨੇ ਔਰ ਬੜੇ ਚੰਗੇ ਤੋਂ ਚੰਗਾ ਪਿਆਰ ਦਿੰਦੇ ਨੇ। ਅਸੀਂ ਤੁਹਾਡਾ ਬਹੁਤ ਬਹੁਤ ਇਮਰਾਨ ਖਾਨ ਸਰਕਾਰ ਦਾ ਵੀ ਧੰਨਵਾਦ ਕਰਨਾ, ਇਮਰਾਨ ਖਾਨ ਦਾ ਵੀ ਧੰਨਵਾਦ ਕਰਨਾ। ਸਾਨੂੰ ਇਹ 15 ਦਿਨਾਂ ਦਾ ਵੀਜ਼ਾ ਦੇ ਕਰੇ, ਔਰ ਇੱਕ ਸਾਨੂੰ ਇੰਨੀ ਕੁ ਛੂਟ ਦੇ ਦੇਵੇ ਆਪਣੇ ਪਿੰਡ ਤੁਸੀਂ ਵੇਖ ਚਾਹ ਖਾਓ। ਸਾਨੂੰ ਕੋਈ ਬੰਦਾ ਇੱਥੇ ਤੰਗ ਨਹੀਂ ਕਰ ਰਿਹਾ, ਨਾ ਸਿਕਿਉਰਿਟੀ ਤੰਗ ਕਰ ਰਹੀ ਹੈ, ਨਾ ਕੋਈ ਜਿਹੜਾ ਮਿਲਦਾ ਇੱਜ਼ਤ ਮਾਨ ਕਰਦਾ ਜੀ। ਕਿਸੇ ਚੀਜ਼ ਦੀ ਕਮੀ ਨਹੀਂ ਹੈ। ਔਰ ਅਸੀਂ ਉਹ ਤੇ ਸੁਣਦੇ ਹਾਂ ਇੰਡੀਆ 'ਚ ਆਹ ਹੋ ਰਿਹਾ ਇੱਥੇ ਕੋਈ ਸ਼ੈ ਨਹੀਂ। ਹਾਂ ਇੱਕ ਮੀਡੀਆ ਉਹ ਆ ਜਿਹੜਾ ਤਾਰ ਤੋਂ ਪਾਰ ਨਫ਼ਰਤ ਫੈਲਾ ਰਿਹਾ, ਇੱਕ ਮੀਡੀਆ ਤੁਸੀਂ ਉਹ ਜਿਹੜੇ ਜਾ ਕੇ ਸਿੱਧੀ ਤੇ ਸੱਚੀ ਗੱਲ ਦੱਸਣੀ ਵੀ ਭਾਈ ਉੱਥੇ ਵੈਸੇ ਜੀ ਕੋਈ ਗੱਲ ਨਹੀਂ ਹੈਗੀ। ਤੇ ਇਹੀ ਜਿਹੜਾ ਸੱਚਾ ਮੀਡੀਆ ਆ। ਹੁਣ ਤੁਸੀਂ ਆਹ ਭਰਾ ਹਟਾਇਆ ਸੀ, ਇਹਨੇ ਮੈਨੂੰ ਆਖਿਆ ਬਈ ਚੱਲ ਚੱਲੀਏ। ਮੇਰਾ ਪਾਸਪੋਰਟ ਵੀ ਇਸ ਭਰਾ ਨੇ ਬਣਾਇਆ। ਮੈਂ ਦਿਲ 'ਚ ਕਦੀ ਸੋਚਿਆ ਨਹੀਂ ਸੀ ਵੀ ਇਸ 'ਤੇ ਮੈਂ ਮਹਾਰਾਜ ਦੇ ਘਰ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਦੇ ਕਦੀ ਜਨਮ ਸਥਾਨ 'ਤੇ ਜਾਵਾਂਗੇ, ਇਹ ਦਿਲ 'ਚ ਨਹੀਂ ਸੀ। ਉਸ ਮਾਲਕ ਸੱਚੇ ਪਾਤਸ਼ਾਹ ਦਾ ਮੈਂ ਤਨ ਸ਼ੁਕਰਗੁਜ਼ਾਰਦਾ ਹਾਂ, ਜਿਵੇਂ ਕਿ ਇੱਕ ਮਾਣੇ ਨੂੰ ਮਾਣ ਬਖਸ਼ਿਆ ਡਾ ਵੀ ਜਾ ਸਾਡੇ ਦਰਸ਼ਨ ਕਰਕੇ ਆ। ਹੁਣ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਜਾ ਕੇ ਕੋਈ 10 ਬੰਦਿਆਂ ਨੂੰ ਹੋਰ ਮੋਟੀਵੇਟ ਕਰੋ। ਆਵਾਂਗੇ ਜੀ, ਮਾਲਕ ਨੇ ਸੁੱਖ ਰੱਖੀ ਉਹਦੇ ਹੱਥ ਕਾ। ਹਾਂ ਜੀ, ਆਪਾਂ ਕਿੱਥੋਂ ਆਏ ਆ ਜੀ? ਜ਼ਿਲ੍ਹਾ ਅੰਮਾ ਜੀ ਇੱਧਰ ਆ ਜਾਓ, ਇੱਧਰ ਆ ਜਾਓ। ਜਲੰਧਰ ਜ਼ਿਲ੍ਹੇ ਚੋਂ? ਜੀ ਹਾਂ, ਪੜ੍ਹੇ ਲਿਖੇ ਜ਼ਿਲ੍ਹਾ ਸੁਲਤਾਨਪੁਰ ਲੋਧੀ ਸਾਡਾ ਇਲਾਕਾ ਜੀ। ਸੁਲਤਾਨਪੁਰ ਲੋਧੀ। ਹਾਂ, ਤੋਂ 6 ਕਿਲੋਮੀਟਰ ਸਾਡਾ ਨਗਰ ਹੈ। ਅੱਛਾ, ਕਿਹੜਾ ਲੋਹੀਆਂ ਖਾਸ। ਅੱਛਾ, ਹਾਂਜੀ। ਤੇ ਆਪਾਂ ਇੱਥੋਂ ਗਏ ਆ ਪਾਕਿਸਤਾਨ ਚੋਂ ਬਟਾਲਾ? ਨਹੀਂ ਜੀ, ਨਹੀਂ ਉੱਥੇ ਪੱਕੀ। ਮਾਤਾ ਜੀ ਤੁਹਾਡੇ ਨਾਲ? ਹਾਂ, ਸਰਦਾਰਨੀ ਹੈ ਮੇਰੀ। ਆਓ ਮਾਸ਼ਾਅੱਲਾ ਮਾਸ਼ਾਅੱਲਾ। ਹਾਂਜੀ। ਅੱਛਾ ਮਾਤਾ ਜੀ, ਆਪਣਾ ਕੀ ਨਾਮ ਹੈ? ਗੁਰਦੀਪ ਕੌਰ। ਅੱਛਾ, ਤੁਸੀਂ ਪਹਿਲੀ ਵਾਰੀ ਆਏ ਹੋ ਕੋਈ? ਹਾਂਜੀ, ਮੈਂ ਪਹਿਲੀ ਵਾਰੀ ਆਈ। ਅੱਛਾ, ਪਹਿਲੀ ਵਾਰ। ਰੱਬ ਨੇ ਸੁਣ ਲਈ ਫੇ ਹੈ। ਇਹਨਾਂ ਵਾਸਤੇ ਜੀ ਕੋਸ਼ਿਸ਼ ਕੀਤੀ ਵੀ ਸਾਡਾ ਵੀਜ਼ਾ ਲੱਗ ਜਾਵੇ, ਕਿਉਂਕਿ ਪਿਛਲੀ ਵਾਰੀ ਬੰਦ ਕਰਤੇ ਸੀ ਵੀਜ਼ੇ। ਅੱਛਾ, ਓਵਰੇਜ ਬੰਦਿਆਂ ਦੇ ਸਿਰ ਤੇ ਬੰਦ ਕਰਤੇ ਸੀ। ਤੁਸੀਂ ਹੁਣ ਨਾ
हाँ जी ਨਾਲ ਨਾਲ ਹੋ ਕੇ ਫਿਲਮਾਂ ਵੀਡੀਓ ਬਣਾ ਲਓ हाँ बस बना ला कि कदों गेड़ा बिल्कुल लगना? हाँ हाँ बस ਇਸ ਧਰਤੀ ਤੇ हाँ बस हाँ जी। ये तो बहुत चंगी गल है आप जो कर रहे हैं बहुत वधिया है ਅੱਛਾ ਹੁਣ ਕੀ ਸੁਨੇਹਾ ਦੋਗੇ ਜਾ ਕੇ ਤੁਸੀਂ सुने जी बस आओ गुरु के दर्शन करो ਹਾਂ ਇਹ ਉੱਥੇ ਆ ਹੁੰਦਾ ਉਹ ਹੁੰਦਾ ਕੁਛ ਨਹੀਂ ਹੈਗਾ ਇੱਥੇ ਇੱਥੇ ਕੀ ਹੋਣਾ ਆ ਤੁਹਾਡੇ ਵਰਗੇ ਲੋਕ ਆ ਤੁਹਾਡੇ ਵਰਗੀ ਬੋਲੀ ਆ ਉਦਾਂ ਹੀ ਡਰਦੇ ਬਸ ਹਰ ਸ਼ੈ ਹਾਂਜੀ ਹਾਂਜੀ ਮਤਲਬ ਕੋਈ ਇਹੀ ਗੱਲ ਹੈ ਹੀ ਨਹੀਂ 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 ਹੈ ਨਹੀਂ ਹੈ ਇਹਦੀ ਆਪਾਂ ਨੂੰ ਸਮਝ ਨਹੀਂ ਲੱਗੀ ਹੈਗੀ ਹਾਂਜੀ ਇਹਦੀ ਗੱਲ ਹੈਗੀ ਆ? ਹਾਂ ਨਾ ਜੀ ਨਾ 1960 में पहली दफ़ा आया था ਅੱਛਾ ਤੇ ਮੇਰੇ ਬਾਪ ਦੇ ਮੇਰੇ ਸਾਡੇ ਪਿੰਡ ਦਾ ਇੱਕ ਆਦਮੀ ਟਾਂਗੇ ਵਾਲਾ ਮਿਲਿਆ ਅੱਛਾ ਤਾਂ ਉਹਦੇ ਟਾਂਗੇ 'ਚ ਹੀ ਬੈਠੇ ਸੀ ਕਾਕਾ ਕਿੱਥੋਂ ਆਇਆ ਤੂੰ ਮੈਂ ਕਿਹਾ ਮੈਂ ਮਹਿਤਪੁਰੋਂ ਆਇਆ ਮੇਰਾ ਪਿੰਡ ਮਹਿਤਪੁਰ ਆ ਉਹ ਕਹਿੰਦਾ ਉਹਨੇ ਮਹਿਤਪੁਰ ਨਕੋਦਰ ਦੇ ਨਾਲ ਹੀ ਆ ਤੇ ਉਹਨੇ ਉਤਰ ਕੇ ਹੋਰ ਵੀ ਤੁਹਾਡੇ ਲੱਗ ਗਈ ਆ ਨਹੀਂ ਉੱਪਰ ਆ ਉਹ ਨਵਾਂ ਸ਼ਹਿਰ ਵਿੱਚ ਆ ਇਹ ਜਲੰਧਰ ਵਿੱਚ ਆ ਤੇ ਉਹਨੇ ਮੈਨੂੰ ਉਤਰ ਕੇ ਜੱਫੀ ਪਾ ਲਈ ਕਹਿੰਦਾ ਤੂੰ ਤਾਂ ਮੇਰਾ ਭਤੀਜਾ ਵਾ ਮੇਰੇ ਬਾਪ ਦਾ ਕਲਾਸ ਫੈਲੋ ਸੀਗਾ ਬੜਾ ਤਾਂ ਮੈਨੂੰ ਘਰੇ ਲੈ ਗਿਆ ਉਹਨੇ ਜਲ ਪਾਣੀ ਸਿਖਾਇਆ ਕਹਿੰਦਾ ਉਹ ਕਹਿੰਦਾ ਮੈਨੂੰ ਕਹਿੰਦਾ ਇਹ ਅੰਮਾ ਮਾਂ ਤੁਹਾਡੀ ਲੱਗਦੀ ਤਾਈ ਚਾਚੀ ਜਿਹੜੀ ਅੰਮਾ ਹੀ ਕਹਿੰਦੇ ਆ ਤਾਂ ਮੈਂ ਕਿਹਾ ਇਹ ਤਾਂ ਲੱਗਦੀ ਮੈਂ ਕਿਹਾ ਹਾਂਜੀ ਠੀਕ ਹੈ ਮੈਂ ਗੋਡੀ ਹੱਥ ਲਾਇਆ ਪਿਆਰ ਦਿੱਤਾ ਉਹਨੂੰ ਬਹੁਤ ਪਿਆਰ ਦਿੱਤਾ ਉਹਨੇ ਇਹ ਸੀਗਾ ਮੈਂ ਪਹਿਲੀ ਵਾਰੀ ਆਇਆ ਸੀ ਮੈਂ ਆਪਣੇ ਬਾਪ ਨੂੰ ਦੱਸਿਆ ਐਡਰੈਸ ਮੈਂ ਲੈ ਗਿਆ ਉਹ ਫਿਰ ਐਡਰੈਸ ਆਈ ਫਿਰ ਸਾਡੇ ਬਾਪ ਦੇ ਨਾਲ ਹੀ ਉਹਨਾਂ ਦਾ ਕਨੈਕਸ਼ਨ ਜੁੜਿਆ ਤੇ ਬਹੁਤ ਪਿਆਰ ਦਿੱਤਾ ਕਾਕਾ ਹਰੇ ਕਾਕਾ ਕਹਿੰਦਾ ਬਾਪ ਮੇਰਾ ਕਹਿੰਦਾ ਕਾਕਾ ਤੂੰ ਸਾਤੋਂ ਗਾਂਹ ਹੋ ਗਿਆ ਤੂੰ ਉੱਥੇ ਜਾ ਕੇ ਮੇਰੇ ਭਰਾ ਨੂੰ ਮਿਲਿਆ ਆ ਤੂੰ ਹਾਂ ਇਹ ਚੀਜ਼ ਆ ਜੀ ਤੇ ਪਿਆਰ ਹੋਊਗਾ ਜੋੜਨ ਦਾ ਕੰਮ ਕਰੀਏ ਤੋੜਨ ਦਾ ਕੰਮ ਨਾ ਵੀ ਕਰੀਏ ਆਪਾਂ ਇਹ ਮੇਰੇ ਗੁਰੂ ਦਾ ਇੱਕੋ ਹੀ ਆ ਇੱਕੋ ਨਿਸ਼ਾਨਾ ਹਾਂਜੀ। ਕਿ ਜੋੜਨ ਦਾ ਕੰਮ ਕਰੋ ਤੋੜਨ ਦਾ ਨਾ ਕਰੋ ਟੁੱਟ ਜਾਓਗੇ ਖਤਮ ਹੋ ਜਾਓਗੇ ਜੁੜ ਜਾਓਗੇ ਹਮੇਸ਼ਾ ਜੀ ਜਿੰਦੇ ਰਹੋਗੇ ਹਮੇਸ਼ਾ ਤੱਕ ਇਹ ਮੇਰੇ ਗੁਰੂ ਦਾ ਸੁਨੇਹਾ ਜੇ ਸਾਰਿਆਂ ਨੂੰ ਸੱਚੇ ਪਾਤਸ਼ਾਹ ਸਭ ਨੂੰ ਇਹ ਮਿਲੇ ਸਾਰੇ ਉਸ 'ਤੇ ਅਮਲ ਕਰਨ ਮੇਰੀ ਇੱਛਾ ਹੈ ਜੀ ਅੱਲਾਹ ਪਾਕ ਤੁਹਾਡੀ ਇਹ ਦੁਆ ਜਿਹੜੀ ਕਬੂਲ ਕਰੇ ਜੀ ਹਾਂਜੀ ਬਸ